अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने एहसान अली भाई ने। जीरो गलती इन्हां दी होई है और इन्हां अपनी थ्योरी पास की जी। तुहानूं बहुत बहुत मुबारक होवे। बाकी जी ਜਿਹੜੇ स्टूडेंट ने थ्योरी पास कर लईए PDF मिल गया वो मेरे WhatsApp नंबर ਤੇ ਸੈਂਡ ਕਰ ਦਿਓ ताकि दूसरे ਦੋਸਤਾਂ ਨਾਲ ਸ਼ੇਅਰ ਹੋਵੇ ਔਰ ਐਸਕੇ ਦੇ ਵਾਲੀਆਂ ਵੀਡੀਓ ਜ਼ਰੂਰ ਵੇਖਿਆ ਕਰੋ। ਖਾਸ ਤੌਰ ਤੇ ਉਹ ਸਟੂਡੈਂਟ ਜਿਨ੍ਹਾਂ ਦਾ ਐਗਜ਼ਾਮ ਨਜ਼ਦੀਕ ਹੈ ਕਿਉਂਕਿ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਬਈ ਇਸ ਚੈਨਲ ਉੱਤੇ 3 ਤੇ 20 ਦਾ ਪੂਰਾ ਕੋਰਸ ਅਪਲੋਡ ਹੈ। ਸਾਰੇ ਦਾ ਸਾਰਾ ਫ੍ਰੀ ਹੈ। ਤੁਹਾਡੀ ਤਿਆਰੀ ਇੱਥੋਂ ਬਿਲਕੁਲ ਫ੍ਰੀ ਹੋ ਜਾਏਗੀ। ਐਪਲੀਕੇਸ਼ਨ ਵੈਬ 3 ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ। ਅਗਰ ਤੁਹਾਡੇ ਕੋਲ ਆਈਫੋਨ ਹੈ ਤੇ ਫਿਰ ਤੁਸੀਂ ਇਹ ਵਾਲੀ ਐਪਲੀਕੇਸ਼ਨ ਆਨਲਾਈਨ ਯੂਜ਼ ਕਰ ਸਕਦੇ ਹੋ ਗੂਗਲ ਤੋਂ। ਠੀਕ ਹੈ। ਤੇ ਕੋਰਸ ਜਿਹੜਾ ਵੇ ਚੇਂਜ ਕੋਈ ਨਹੀਂ ਹੋਇਆ। ਇਹੀ ਕੋਰਸ ਹੈ, ਇਹਦੇ ਵਿੱਚੋਂ ਹੀ ਤੁਹਾਡਾ ਐਗਜ਼ਾਮ ਆਉਣਾ ਹੈ। ਤੇ ਚਲੋ ਜੀ ਪਹਿਲਾ ਸਵਾਲ ਵੇਖ ਲੈਂਦੇ ਹਾਂ। Il pannello integrativo raffigurato a pannello di Kaigeye indica ਦੱਸ ਰਹੀ ਏ su strade coperte di neve ਵੀ ਜਿਹੜੀ ਸੜਕਾਂ ਦੇ ਉੱਤੇ ਜਿਹੜੀਆਂ ਬਰਫ਼ ਦੇ ਨਾਲ ਕਵਰ ਨੇ il pericolo che ਖਤਰਾ ਵੇ di formazione di ghiaccio ਬਣਨੇ ਦਾ ਵੇਰੋ ਜੀ। ਕਿਉਂਕਿ ਇਸ ਨਿਸ਼ਾਨ ਦਾ ਇਹ ਮਤਲਬ ਹੈ ਸੜਕ ਦੇ ਉੱਤੇ ਬਰਫ਼ ਜੰਮੀ ਹੋ ਸਕਦੀ ਹੈ। ਠੀਕ ਹੈ। ਤੇ ਨੇਵੇ ਔਰ ਗਿਆਚੋ ਵਿੱਚ ਫਰਕ ਕੀ ਹੈ। ਨੇਵੇ ਉਹ ਬਰਫ਼ ਹੁੰਦੀ ਹੈ ਜਿਸ ਤਰ੍ਹਾਂ ਜਿਸ ਟਾਈਮ ਬਰਫ਼ਬਾਰੀ ਹੋ ਰਹੀ ਹੁੰਦੀ ਹੈ ਉਹਦੀ ਬਰਫ਼ ਡਿੱਗਦੀ ਪਈ ਹੁੰਦੀ ਹੈ ਨਰਮ ਨਰਮ ਉਹ ਹੁੰਦੀ ਹੈ ਨੇਵੇ। ਤੇ ਗਿਆਚੋ ਉਹ ਬਰਫ਼ ਹੁੰਦੀ ਹੈ ਜਿਹੜੀ ਬਰਫ਼ ਜੰਮ ਜਾਂਦੀ ਹੈ। ਠੀਕ ਹੈ। ਇਹ ਜ਼ਿਆਦਾ ਖਤਰਨਾਕ ਹੁੰਦੀ ਹੈ। ਦੂਸਰਾ ਇਹ ਵੀ ਤਾਂ ਕਹਿੰਦਾ ਮਨਾ ਵੇ in quanto costituisce pericolo ਕਿਉਂਕਿ ਖਤਰਾ ਬਣਾਉਂਦਾ ਹੈ ਉਹ il tralcio per la circolazione ਜਾਂ ਚੱਲਣ ਦੇ ਵਾਸਤੇ ਰੁਕਾਵਟ ਬਣਾਉਂਦਾ ਹੈ। ਕੀ ਮਨਾ ਹੈ fermare momentaneamente un veicolo ਗੱਡੀ ਨੂੰ ਥੋੜੀ ਦੇਰ ਵਾਸਤੇ ਰੋਕਣਾ lungo il margine destro di una carreggiata senso unico carreggiate ਦੇ ਸੱਜੇ ਕਿਨਾਰੇ ਤੇ ਰੋਕਣਾ ਕਹਿੰਦਾ ਇਹ ਮਨਾ ਹੈ ਕਿਉਂ ਖਤਰਾ ਤੇ ਰੁਕਾਵਟ ਬਣਾਉਂਦਾ ਹੈ। ਫਾਲਸੋ ਮਨਾ ਕੋਈ ਨਹੀਂ। ਅਗਰ ਨਿਸ਼ਾਨ ਲੱਗਿਆ ਤਾਂ ਫਿਰ ਮਨਾ ਹੋਵੇਗਾ। ਤੀਸਰਾ durante la sosta ਕਹਿੰਦਾ ਸੋਸਤੇ ਦੇ ਦੌਰਾਨ ਮਤਲਬ ਜਦੋਂ ਸੋਸਤਾ ਕਰਦੇ ਹੋ ਇਹ opportuno che il conducente ਡਰਾਈਵਰ ਵਾਸਤੇ ਸਲਾਹ ਹੈ ਜਾਂ ਡਰਾਈਵਰ ਨੂੰ ਚਾਹੀਦਾ ਹੈ azioni il freno di stazionamento voi hand brake lave ed inserisca il riparto più basso del cambio di velocità ਤੇ più basso del cambio di velocità ਲਾ ਦੇ ਮਤਲਬ ਕੋਈ ਛੋਟਾ ਗੇਅਰ ਲਾ ਦੇਵੇ ਮਤਲਬ ਪਹਿਲਾ ਗੇਅਰ ਲਾ ਦੇਵੇ ਦੂਸਰਾ ਲਾ ਦੇਵੇ। ਠੀਕ ਹੈ। ਫਿਰ 4 ਨੰਬਰ l'airbag deve essere gonfiato ਕਹਿੰਦੇ 에ਅਰਬੈਗ ਜਿਹੜਾ ਇਹਨੂੰ ਫੁਲਾ ਲੈਣਾ periodicamente ਵਕਫੇ ਨਾਲ ਮਤਲਬ ਕੁਝ ਟਾਈਮ ਤੋਂ ਬਾਅਦ ਇਹਨੂੰ ਫੁਲਾ ਲੈਣਾ per verificare efficienza ਕਾਰਕਰਦਗੀ ਚੈੱਕ ਕਰਨੇ ਦੇ ਲਈ। ਫਾਲਤੂ ਜੀ ਇੱਕ ਵਾਰੀ ਫੁਲਾਓ ਦੇ ਤੇ ਇਹਦੇ ਕਾਫੀ ਜ਼ਿਆਦਾ ਪੈਸੇ ਲੱਗਦੇ ਨੇ ਠੀਕ ਕਰਾਣੇ ਵਿੱਚ। ਠੀਕ ਹੈ। 9 ਨੰਬਰ se un infortunato della strada ਕਹਿੰਦਾ ਜੇ ਸੜਕ ਦੇ ਉੱਤੇ ਇੱਕ ਜ਼ਖਮੀ ਹੈ ਇਹ cosciente ਤੇ ਹੋਸ਼ ਦੇ ਵਿੱਚ ਹੈ ma ha avuto un trauma dalla gabbia torace ਲੇਕਿਨ ਕਹਿੰਦਾ ਉਹਨੂੰ ਸੀਨੇ ਤੇ ਸੱਟ ਲੱਗੀ ਏ bisogna cercare di facilitarli ਕਹਿੰਦਾ ਕੋਸ਼ਿਸ਼ ਕਰੋ ਕਿ ਉਹਦੇ ਵਾਸਤੇ ਆਸਾਨੀ ਪੈਦਾ ਹੋਵੇ la respirazione ਸਾਂਸ ਲੈਣੇ ਵਿੱਚ mettendolo semi seduto ਤੇ ਉਹਨੂੰ semi seduto ਕਰ ਦਿਓ ਮਤਲਬ ਜਿਸ ਤਰ੍ਹਾਂ ਅੱਧਾ ਬਿਠਾ ਦਿਓ ਤੇ ਅੱਧਾ ਲਿਟਾ ਜਿਸ ਤਰ੍ਹਾਂ ਕਿਸੇ ਦੀਵਾਰ ਨਾਲ ਟੇਕ ਲਾ ਕੇ ਬਿਠਾਈਦਾ ਬੰਦਾ। ਠੀਕ ਕਹਿੰਦਾ ਇਸ ਤਰ੍ਹਾਂ ਉਹਨੂੰ ਬਿਠਾ ਦਿਓ ਵੇਰੋ। 6 ਨੰਬਰ ਜੀ ਇਸ਼ਾਰੇ ਵਾਲੀ ਪਨੇਲੂ ਆ ਗਈ ਏ nel segnale raffigurato ਨਿਸ਼ਾਨ ਦਿਖਾਇਆ ਗਿਆ ਇਹਦੇ ਵਿੱਚ il disco giallo ਜਿਹੜੀ giallo disc può essere sostituito ਕਹਿੰਦੇ ਚੇਂਜ ਹੋ ਸਕਦੀ ਹੈ da una luce gialla lampeggiante ਜਿਹੜੀ ਇੱਕ ਲਾਈਟ ਲੰਪੇਜਾਂਤੇ ਹੁੰਦੀ ਬਲਦੀ ਬੁਝਦੀ ਪਈ ਹੁੰਦੀ ਹੈ ਉਹਦੇ ਨਾਲ ਵੇਰੋ ਮਤਲਬ ਇਹ ਜਿਹੜੀ ਸੈਂਟਰ ਦੇ ਵਿੱਚ ਲਾਈਟ ਹੈ ਨਾ ਜਾਲੋ ਇਹ ਚੇਂਜ ਹੋ ਸਕਦੀ ਹੈ ਸਿਰਫ ਲੰਪੇਜਾਂਤੇ ਵੀ ਹੋ ਸਕਦੀ ਹੈ ਵੇਰੋ। ਤੁਸੀਂ ਵੇਖਿਆ ਹੋਵੇਗਾ ਕਿ ਅਕਸਰ ਇਸ਼ਾਰਿਆਂ ਤੇ ਜਿਹੜੀ ਜਾਲੋ ਲਾਈਟ ਉਹ ਕਈ ਵਾਰੀ ਬਲਦੀ ਬੁਝਦੀ ਪਈ ਹੁੰਦੀ ਹੈ। ਠੀਕ ਹੈ। 7 ਨੰਬਰ ਪਨੇਲੋ ਦਾ ਕੀ ਮਤਲਬ ਹੈ ਜੀ ਇਹਦਾ ਮਤਲਬ ਹੈ ਵੀ ਕੋਈ ਵੀ ਗੱਡੀ ਜਿਹਨੇ ਆਪਣੇ ਪਿੱਛੇ ਰਿਮੋਟ ਕਿਉਂ ਟੋ ਚੈਨ ਕੀਤੇ ਹੈ ਉਹਦੇ ਤੇ ਚੱਲਣੇ ਦੀ ਪਾਬੰਦੀ ਹੈ ਇੱਥੇ ਨਹੀਂ ਚੱਲ ਸਕਦੀ। il segnale raffigurato ਨਿਸ਼ਾਨ ਦਿਖਾਇਆ ਗਿਆ ਇੰਡੀਕਾ ਦੱਸ ਰਿਹਾ ਹੈ autocarri in rallentamento ਵੀ ਟਰੱਕ ਜਿਹੜੇ ਨੇ ਸਲੋ ਚੱਲਦੇ ਨੇ ਬੇਫਾਲਤੂ ਜੀ ਸਲੋ ਚੱਲਣ ਦਾ ਨਹੀਂ ਇਹ ਮਨਾ ਕਰ ਰਿਹਾ ਆਊਟੋ ਟ੍ਰੇਨਿੰਗ ਨੂੰ। 8 ਨੰਬਰ ਅੱਛਾ ਜੀ ਇਹ ਜਿਹੜੀ ਪੀਲੀ ਪਾਰਕਿੰਗ ਹੈ ਤੁਹਾਨੂੰ ਪਤਾ ਹੈ ਕਿ ਜਿਹੜੇ ਹੈਂਡੀਕੈਪ ਬੰਦੇ ਹੁੰਦੇ ਨੇ ਉਹਨਾਂ ਦੀ ਗੱਡੀਆਂ ਵਾਸਤੇ ਜਿਹੜੇ ਅਪਾਇਜ ਬੰਦੇ ਹੁੰਦੇ ਨੇ ਉਹਨਾਂ ਦੀ ਗੱਡੀਆਂ ਵਾਸਤੇ ਪਾਰਕਿੰਗ ਹੁੰਦੀ ਹੈ ਔਰ ਇਹ ਜਿਹੜੀਆਂ ਜਾਲੋ ਲੈਣਾ ਲੱਗੀਆਂ ਨੇ ਇਹ ਵੀ ਖਾਲੀ ਛੱਡਣੀਆਂ ਹੁੰਦੀਆਂ ਨੇ ਕਿ ਜਦੋਂ ਅਪਾਇਜ ਬੰਦਾ ਆਪਣੀ ਗੱਡੀ ਤੋਂ ਉਤਰਦਾ ਹੈ ਔਰ ਆਪਣੀ ਰੇਹੜੀ ਲੈ ਕੇ ਇੱਥੋਂ ਉੱਤੇ ਫੁੱਟਪਾਥ ਦੇ ਉੱਤੇ ਚੜ੍ਹ ਸਕੇ ਕਿਉਂਕਿ ਇੱਥੇ ਢਲਾਨ ਜੀ ਬਣੀ ਹੁੰਦੀ ਰੇਡ ਬਣੀ ਹੁੰਦੀ ਇੱਥੋਂ ਚੜ੍ਹ ਸਕਦੇ ਨੇ। ਠੀਕ ਹੈ। ਇਸ ਵਾਸਤੇ ਇਹਨਾਂ ਦੇ ਉੱਤੇ ਵੀ ਗੱਡੀ ਖੜੀ ਨਹੀਂ ਕਰਨੀ।
Le strisce gialle in figura ਜਿਹੜੀਆਂ ਪੀਲੀਆਂ ਲਾਈਨਾਂ ਨੇ ਤਸਵੀਰ ਦੇ ਵਿੱਚ delimitano ਕਹਿੰਦਾ ਇਹ ਹੱਦ ਦੱਸਦੀਆਂ ਨੇ un area di parcheggio ਇੱਕ ਪਾਰਕਿੰਗ ਦਾ ਏਰੀਆ ਵੇ riservata ai taxi ਤੇ ਟੈਕਸੀ ਵਾਸਤੇ ਰਿਜ਼ਰਵ ਵੇ ਫਾਲਸੋ ਜੀ 9 ਨੰਬਰ I quadricicli leggeri ਕਹਿੰਦਾ i quadricicli leggeri ਨੇ ai fini della circolazione ਕਹਿੰਦਾ ਇਹ ਚਲਦਿਆਂ ਹੋਇਆਂ sono assimilati ai ciclomotori ਇਹ ਮੋਟਰੀਨਾਂ ਦੇ ਜੈਸੀ ਹੁੰਦੀਆਂ ਨੇ ਵੇਖੋ ਜੀ quadricicli leggeri ਤੇ ਚੀਕਲੋਮੋਟੋਰੀ ਇਹਨਾਂ ਦੇ ਵਿੱਚ ਇੱਕੋ ਜਿੰਨਾ ਹੀ ਇੰਜਣ ਹੁੰਦਾ ਹੈ ਔਰ ਇੱਕੋ ਜਿੰਨੀ ਇਹਨਾਂ ਦੀ ਸਪੀਡ ਹੁੰਦੀ ਹੈ 3 ਨੰਬਰ ਵੈਲੋਚਿਟਾ ਮਿਨੀਮਾ ਓਬਲੀਗਾਟੋਰੀਆ ਆ ਗਈ ਹੈ ਜਿਹੜੀ ਸੜਕ ਦੇ ਉੱਤੇ ਆ ਨਿਸ਼ਾਨ ਲੱਗਿਆ ਹੋਵੇ ਉਹਦਾ ਮਤਲਬ ਹੈ ਵੀ ਇੱਥੇ ਤੁਸੀਂ ਘੱਟ ਤੋਂ ਘੱਟ ਸਪੀਡ ਜਿਹੜੀ ਹੈ 3 ਰੱਖ ਸਕਦੇ ਹੋ 3 ਤੋਂ ਜ਼ਿਆਦਾ ਰੱਖ ਸਕਦੇ ਹੋ 3 ਤੋਂ ਘੱਟ ਨਹੀਂ ਰੱਖ ਸਕਦੇ Il segnale raffigurato ਨਿਸ਼ਾਨ ਦਿਖਾਇਆ ਗਿਆ ਹੈ consente di circolare ਕਹਿੰਦਾ ਇਹ ਚੱਲਣੇ ਦੀ ਇਜਾਜ਼ਤ ਦਿੰਦਾ ਹੈ a velocità inferiore ਘੱਟ ਸਪੀਡ ਤੇ ਆ quella indicata ਜਿਹੜੀ ਦੱਸੀ ਗਈ ਹੈ ਇਹਦੇ ਤੋਂ ਫਾਲਤੂ ਜੀ ਘੱਟ ਨਹੀਂ ਰੱਖ ਸਕਦੇ 11 ਨੰਬਰ ਇਸ਼ਾਰਾ ਆ ਗਿਆ ਜੀ la luce gialla fissa ਕਹਿੰਦਾ ਜਿਹੜੀ ਪੀਲੀ ਫਿਕਸ ਲਾਈਟ ਹੈ si accende ਇਹ ਆਨ ਹੁੰਦੀ ਹੈ appena si spegne il verde ਕਹਿੰਦਾ ਜਦੋਂ verde ਆਫ ਹੁੰਦੀ ਹੈ ਬੰਦ ਹੁੰਦੀ ਹੈ ਉਦੋਂ ਇਹ ਜਾਲੋ ਜਿਹੜੀ ਹੈ ਆਨ ਹੁੰਦੀ ਹੈ 12 ਨੰਬਰ Se si percorre una lunga discesa ਅਗਰ ਕਹਿੰਦਾ ਇੱਕ ਲੰਮੀ ਢਲਾਣ ਤੇ ਚੱਲ ਰਹੇ ਹੋ con il cambio in folle ਗੇਅਰ ਨਿਊਟਰਲ ਕਰਕੇ ਖਾਲੀ ਕਰਕੇ ਜਾਂ ਮੋਟੋਰੇ spento ਤੇ ਇੰਜਣ ਬੰਦ ਕਰਕੇ si può aver un'anomalia ਕਹਿੰਦਾ ਖਰਾਬੀ ਹੋ ਸਕਦੀ ਹੈ al differenziale differenziale ਦੇ ਵਿੱਚ ਕਹਿੰਦਾ ਇਸ ਤਰ੍ਹਾਂ ਖਰਾਬੀ ਹੋ ਸਕਦੀ ਹੈ ਫਾਲਸੋ ਜੀ ਅੱਛਾ ਇਹ differenziale ਆ ਗਿਆ sempre falso ਤੇ 0 vero ਹੈ 13 ਨੰਬਰ ਅੱਛਾ ਜੀ ਇਹ ਜਿਹੜੀ ਤਸਵੀਰ ਹੈ ਇਹ ਜਿਹਦੇ ਵਿੱਚ ਸਿਰਫ 2 ਗੱਡੀਆਂ ਹੁੰਦੀਆਂ ਨੇ ਇਹਨਾਂ ਤਸਵੀਰਾਂ ਦੀ ਗੱਲ ਕਰਨ ਲੱਗਾ ਠੀਕ ਹੈ ਅਗਰ ਤੇ ਇਹ ਲੈਣਾ ਆਪਸ ਵਿੱਚ ਟੱਚ ਕਰ ਜਾਣ ਜਿਹੜੀਆਂ ਇਹਦੇ ਪਿੱਛੇ ਆ ਨਜ਼ਰ ਆ ਰਹੀਆਂ ਤੁਹਾਨੂੰ ਕਾਲੀਆਂ ਕਾਲੀਆਂ ਤੇ ਇਹ ਹੋਣ ਦਾ ਇਹਦੇ ਸਵਾਲ ਹੋਣ ਦੇ ਫਾਲਸੋ ਅਗਰ ਟੱਚ ਨਾ ਕਰਨ ਤੇ ਇਹ ਹੋਵੇਗਾ ਵੇਰੋ ਜਿਸ ਤਰ੍ਹਾਂ ਹੁਣ ਤੁਹਾਨੂੰ ਨਜ਼ਰ ਆ ਰਿਹਾ ਠੀਕ ਹੈ ਇਹਦੀ ਨਿਸ਼ਾਨੀ ਇਹ ਵੇ In una carreggiata doppio senso di circolazione ਕਹਿੰਦਾ doppio senso carreggiate ਦੇ ਵਿੱਚ per svoltare a sinistra ਖੱਬੇ ਮੁੜਨੇ ਦੇ ਲਈ occorre ਜ਼ਰੂਰੀ ਹੈ ਦੀ norma occupare l'area a sinistra del incrocio ਕਹਿੰਦਾ ਚੌਕ ਦਾ ਖੱਬਾ ਏਰੀਆ ਬਿਜ਼ੀ ਕਰਨਾ ਹੈ come i veicoli in figura ਜਿਕਣ ਗੱਡੀਆਂ ਤਸਵੀਰ ਦੇ ਵਿੱਚ ਨੇ salvo diversa segnalazione ਜੇ ਕੋਈ ਨਿਸ਼ਾਨ ਨਾ ਹੋਵੇ ਤੇ ਫੇਰ ਜੀ ਖੱਬੇ ਮੁੜਨਾ ਹੈ ਕੋਈ ਨਿਸ਼ਾਨ ਕੋਈ ਨਹੀਂ ਚੌਕ ਦੇ ਵਿੱਚ ਤੇ ਫਿਰ ਇਸ ਤਰ੍ਹਾਂ ਮੁੜਨਾ ਜਿਸ ਤਰ੍ਹਾਂ ਗੱਡੀਆਂ ਮੁੜ ਕੇ ਗਈਆਂ ਨੇ ਠੀਕ ਹੈ ਜੀ ਤੇ salvo diversa segnalazione sempre vero ਤੇ 5 ਫਾਲਸੋ ਨੇ ਫਾਲਸੋ ਆਸਾਨ ਹੀ ਨੇ 60 70 80 100 ਤੇ arrivano ਨਾਲ 14 ਨੰਬਰ per il conducente ਕਹਿੰਦਾ ਡਰਾਈਵਰ ਦੇ ਲਈ il campo di visibilità ਜਿਹੜੀ campo di visibilità ਮਤਲਬ ਉਹ ਏਰੀਆ ਜਿਹੜਾ ਉਹ ਨਜ਼ਰ ਆਉਂਦਾ ਹੈ può essere ridotto ਕਹਿੰਦਾ campo di visibilità ਜਿਹੜਾ ਉਹ ਘਟ ਸਕਦਾ ਹੈ sia da uno dei poggia testa ਦੇ ਨਾਲ sia da elementi della carrozzeria della propria autovettura ਜਿਹੜਾ ਸਾਡੀ ਗੱਡੀ ਦਾ ਇੱਕ ਹਿੱਸਾ ਵੇ che possono impedire accidentalmente avvistamento ਜਿਹੜਾ ਅਚਾਨਕ ਵੇਖਣੇ ਤੋਂ ਰੋਕ ਸਕਦਾ ਹੈ di altri utenti della strada ਜਿਹੜਾ ਸੜਕ ਤੇ ਦੂਸਰੇ ਬੰਦੇ ਨੇ ਉਹਨਾਂ ਨੂੰ ਵੇਰੋ ਅੱਛਾ ਜੀ ਹੁਣ ਮੈਂ ਵੈਸੇ ਸਮਝਾ ਦੇਣਾ ਕਿ ਜਿਹੜੇ ਸਾਡੀ ਗੱਡੀ ਦੇ ਵਿੱਚ ਪੋਜਾ ਤੇਸਤਾ ਲੱਗੇ ਨੇ ਸੀਟਾਂ ਦੇ ਉੱਤੇ ਉਹ ਸਿਰ ਰੱਖਣ ਵਾਸਤੇ ਹੁੰਦੇ ਨੇ ਉਹਨੂੰ ਪੋਜਾ ਤੇਸਤਾ ਆਖਦੇ ਨੇ ਕਹਿੰਦਾ ਇਹ ਇੱਕ ਐਸੀ ਚੀਜ਼ ਹੈ ਸਾਡੀ ਗੱਡੀ ਦਾ ਹਿੱਸਾ ਹੈ ਜਿਹੜਾ ਡਰਾਈਵਰ ਨੂੰ ਵੇਖਣੇ ਤੋਂ ਰੋਕ ਸਕਦਾ ਹੈ ਮਸਲਨ ਜਦੋਂ ਅਸੀਂ ਸੈਂਟਰ ਵਾਲੇ ਸ਼ੀਸ਼ੇ ਵਿੱਚੋਂ ਪਿੱਛੇ ਵੇਖਣਾ ਚਾਹੁੰਦੇ ਹਾਂ ਉਹਦੇ ਵਿੱਚੋਂ ਇੱਕੋ ਦਮ ਅਸਾਂ ਨਜ਼ਰ ਮਾਰਨੀ ਹੋਵੇ ਤੇ ਅੱਗੇ ਹੀ ਆ ਜਾਂਦਾ ਹੈ ਠੀਕ ਹੈ ਤੇ ਇਸ ਵਾਸਤੇ ਉਹ ਕਹਿ ਰਿਹਾ ਕਿ ਇਹ ਵੇਖਣੇ ਤੋਂ ਰੋਕ ਸਕਦਾ ਠੀਕ ਹੈ ਜੀ impedire ਰੋਕਣਾ sempre vero ਹੈ ਤੇ 0 falso ਹੈ ਠੀਕ ਹੈ ਅੱਛਾ ਜੀ ਇੱਥੇ ਇੱਕ ਹੋਰ ਵੀ ਲਫ਼ਜ਼ ਹੈ ਰਿਦੋਤੋ ਵੀ ਕੁਛ ਹੈ ਵੀ ਮੇਰੇ ਖਿਆਲ sempre vero ਤੇ 1 falso ਹੈ ਲੇਕਿਨ ਪੁੱਛ ਲੈਣਾ ਹੈ altri utenti ਆਇਆ sempre vero 4 falso ਨੇ 15 ਨੰਬਰ La patente di categoria A1 ਕਹਿੰਦਾ ਜਿਹੜਾ A1 ਕੈਟੇਗਰੀ ਦਾ ਲਾਇਸੈਂਸ ਹੈ può essere conseguita ਇਹ ਹਾਸਲ ਕੀਤਾ ਜਾ ਸਕਦਾ ਹੈ solo ਸਿਰਫ da chi è già in possesso della patente AM ਕਹਿੰਦਾ ਜਿਹਦੇ ਕੋਲ AM ਲਾਇਸੈਂਸ ਹੈ ਵੇ ਸਿਰਫ ਉਹੀ ਬੰਦਾ A1 ਲਾਇਸੈਂਸ ਹਾਸਲ ਕਰ ਸਕਦਾ ਹੈ ਫਾਲਸੋ ਜੀ ਤੇ ਲੋ ਜੀ ਅੱਜ ਦੀ ਵੀਡੀਓ ਖਤਮ ਕਰਨੇ